ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ ਜਿਹੜੇ ਕਿਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा वाहिगुरू जी की फतेह। जिन्ने सारे दर्शक टीवी 84 नॉर्थ अमेरिका ਤੇ ਜਾਂ ਜਿੱਥੇ ਵੀ ਸੈਂਟਰ ਦੇਖ ਰਹੇ ਨੇ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਭ ਤੋਂ ਪਹਿਲਾਂ ਅਸੀਂ ਟੋਰਾਂਟੋ ਤੋਂ ਸ਼ੁਰੂ ਕਰਦੇ ਜਿਸ ਤਰ੍ਹਾਂ ਅੱਜ ਕੱਲ੍ਹ ਟੋਰਾਂਟੋ ਦੇ ਵਿੱਚ ਲੋਕਲ ਚੋਣਾਂ ਨੂੰ ਲੈ ਕੇ ਬੁਖਾਰ ਬੜਾ ਤੇਜ਼ ਹੈ। ਕਾਉਂਸਲ ਸੀਟਾਂ ਅਤੇ ਮੇਅਰ ਦੀ ਉਮੀਦਵਾਰੀ ਲਈ ਹਰ ਪਾਸੇ ਸਿੱਖ ਉਮੀਦਵਾਰ ਵੀ ਮੈਦਾਨ ਦੇ ਵਿੱਚ ਹਨ। ਸਾਡੇ ਦਰਸ਼ਕਾਂ ਨੂੰ ਇਹਨਾਂ ਚੋਣਾਂ ਵਿਚਲੇ ਸਿੱਖ ਉਮੀਦਵਾਰਾਂ ਅਤੇ ਚੋਣ ਮੁੱਦਿਆਂ ਸੰਬੰਧੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜੀ ਪਹਿਲਾਂ ਮੇਰੇ ਖਿਆਲ 'ਚ ਆਪਾਂ ਟੋਰਾਂਟੋ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਾਡੇ ਇੱਥੇ ਕੈਨੇਡਾ ਦਾ, ਟੋਰਾਂਟੋ ਉਹਦੇ ਤੋਂ ਸ਼ੁਰੂ ਕਰਦੇ ਹਾਂ। ਫਿਰ ਨਾਲ ਜਿਹੜੇ ਸ਼ਹਿਰ ਨੇ ਮੇਨ ਬਰੈਂਪਟਨ ਦੇ ਵਿੱਚ, ਮਿਸਿਸਾਗਾ ਦੇ ਵਿੱਚ, ਉਹਦੀ ਆਪਾਂ ਗੱਲਬਾਤ ਕਰਦੇ ਹਾਂ। ਟੋਰਾਂਟੋ ਜਿਹੜਾ ਹੈ ਉਹਦੇ ਵਿੱਚ 44 ਸਿਟੀ ਕੌਂਸਲਰ ਚੁਣੇ ਜਾਣੇ ਨੇ ਤੇ ਇੱਕ ਮੇਅਰ ਦੀ ਚੋਣ ਹੋਣੀ ਹੈ ਤੇ 22 ਜਿਹੜੇ ਸਕੂਲ ਟਰਸਟੀ, 22 ਆਪਣੇ ਪਬਲਿਕ ਸਕੂਲ ਟਰਸਟੀ ਤੇ 22 ਕੈਥੋਲਿਕ ਸਕੂਲ ਟਰਸਟੀ ਚੁਣੇ ਜਾਣੇ ਨੇ। 2.6 ਮਿਲੀਅਨ ਪਾਪੂਲੇਸ਼ਨ ਹੈ ਟੋਰਾਂਟੋ ਦੀ ਤੇ ਇਹਦੇ ਵਿੱਚ 1.6 ਮਿਲੀਅਨ ਵੋਟਰਸ ਨੇ ਤੇ ਕੁੱਲ ਕਿਉਂਕਿ 44 ਕੌਂਸਲਰ ਨੇ, ਇੱਥੋਂ 22 MP ਤੇ MP ਵੀ ਚੁਣੇ ਜਾਂਦੇ ਨੇ। ਰੌਕਫੋਰਡ ਜਿਹੜਾ ਕਿ ਦੁਨੀਆ ਭਰ ਵਿੱਚ ਬਹੁਤ ਹੀ ਮਸ਼ਹੂਰ ਸਾਡੇ ਇੱਥੇ ਟੋਰਾਂਟੋ ਦਾ ਮੇਅਰ ਹੈ। ਤੁਹਾਨੂੰ ਬਦਕਿਸਮਤੀ ਨਾਲ ਉਹਨਾਂ ਜਿਹੜੀ ਸਟੋਮਕ ਦੀ ਕੈਂਸਰ ਕਰਕੇ ਉਹ ਹੁਣ ਚੋਣ ਮੇਅਰ ਦੀ ਤਾਂ ਨਹੀਂ ਲੜ ਰਹੇ, ਪਰ ਉਹ ਸਾਡੇ ਇੱਥੇ ਅਟੂਕੋ ਨੌਰਥ ਜਿਹੜਾ ਕਿ ਆਪਣੀ ਵੀ ਕਾਫੀ ਵੱਧਦੀ ਹੈ ਲੋਕਾਂ ਦੀ, ਉੱਥੋਂ ਉਹ ਹੈਗੇ ਆਪਣੇ ਕੌਂਸਲ ਦੀ ਚੋਣ ਦੇ ਉਮੀਦਵਾਰ ਨੇ। ਇੱਕ ਦਿਨ ਪਹਿਲਾਂ ਜਦੋਂ ਸਿਰਫ ਡੈਡਲਾਈਨ ਸੀ ਤੇ ਡਗ ਫੋਰਡ ਜਿਹੜੇ ਕਿ ਉਹਨਾਂ ਦੀ ਕੈਂਪੇਨ ਮੈਨੇਜਰ ਸੀ, ਉਹਨਾਂ ਨੇ ਹੁਣ ਫੋਰਡ ਦੀ ਜਗ੍ਹਾ ਲਈ ਹੈ। ਕੁੱਲ ਮਿਲਾ ਕੇ 65 ਬੰਦੇ ਇਸ ਟੋਰਾਂਟੋ ਦੀ ਮੇਅਰ ਦੀ ਚੋਣ ਦੇ ਵਿੱਚ ਹਨ। ਇਹਨਾਂ ਵਿੱਚੋਂ ਬੜੇ ਲੀਡਿੰਗ ਕੈਂਡੀਡੇਟ ਨੇ ਜਿਹੜੀ ਪੋਲ ਵਿੱਚ ਅੱਗੇ ਨੇ। ਪਹਿਲਾਂ ਤਾਂ ਜਿਹੜੀ ਓਲੀਵੀਆ ਚੋ ਆ ਉਹ ਅੱਗੇ ਸੀ, ਜਿਹੜੀ ਕਿ ਜੈਕ ਲੇਟਨ ਦੀ ਵਾਈਫ ਹੈ ਤੇ ਉਹ NDP ਦੇ ਨੇਤਾ ਰਹੇ ਨੇ ਤੇ 2 ਸਾਲ ਪਹਿਲਾਂ ਉਹਨਾਂ ਦੀ ਵੀ ਮੌਤ ਹੋ ਗਈ ਸੀ। ਪਰ ਜਿਹੜੇ ਚਲੋ 2 ਮਹੀਨਿਆਂ ਤੋਂ 1.5-2 ਮਹੀਨੇ ਤੋਂ ਹੁਣ ਉਹ ਤੀਜੇ ਨੰਬਰ ਤੇ ਆ ਗਏ ਨੇ। ਜੌਨ ਟੋਰੀ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਜਿਹੜੇ ਸਰਵੇਖਣ ਦੇ ਵਿੱਚ। ਡਗ ਫੋਰਡ ਹੁਣੀ ਵੀ ਜਿਹੜੀ ਪਿਛਲੇ ਹਫ਼ਤੇ ਇੱਕ ਸਰਵੇਖਣ ਪੋਲ ਆਈ ਹੈ ਉਹਦੇ ਵਿੱਚ ਤਕਰੀਬਨ ਬਰਾਬਰੀ ਨੇ, ਸਿਰਫ 3 ਪੁਆਇੰਟ ਪਿੱਛੇ ਨੇ। ਡਗ ਫੋਰਡ ਟੋਰਾਂਟੋ ਦੇ ਮੇਅਰ ਫੋਰਡ ਦੇ ਭਰਾ ਨੇ। ਸੋ ਇੱਥੇ ਜਿਹੜਾ ਸਾਬੇ ਲਾਈਨ ਅਤੇ ਜਿਹੜਾ ਸਮਾਰਟ ਲਾਈਨ, ਸਮਾਰਟ ਟਰੈਕ, ਇੱਦਾਂ ਦੇ ਇਸ਼ੂ ਨੇ, ਅਫੋਰਡੇਬਲ ਹਾਊਸ ਦੇ ਇਸ਼ੂ ਨੇ। ਟੋਰਾਂਟੋ ਦੇ ਵਿੱਚ ਆਪਣੇ ਲੋਕਾਂ ਦੀ ਕਾਫੀ ਆਬਾਦੀ ਤਾਂ ਹੈ। ਨਾਰਥ ਵੈਸਟ ਕਾਰਨਰ ਜਿੱਥੇ ਵਾਰਡ ਨੰਬਰ 1 ਵਿੱਚ ਅਸੀਂ ਰਹਿ ਰਹੇ ਹਾਂ, ਉੱਥੋਂ ਅਵਤਾਰ ਸਿੰਘ ਮਨਿਹਾਸ ਹੁੰਦਲ ਅਤੇ ਜਿਹੜੇ ਸਿਟਿੰਗ ਇਸ ਸਮੇਂ ਕੌਂਸਲਰ ਨੇ ਜਸਵੰਤ ਕਸਟੈਂਟੀ ਉਹ ਚੋਣ ਮੈਦਾਨ ਵਿੱਚ ਨੇ। ਵਾਰਡ ਨੰਬਰ 2 ਤੋਂ ਰਣਜੀਤ ਚਾਹਲ ਜੀ ਨੇ। ਸੋ ਲੱਗਦਾ ਹੈ ਕਿ ਕਾਫੀ ਫਸਵੀਂ ਟੱਕਰ ਹੋਏਗੀ ਜਿਹੜੀ ਆਪਣੇ ਡਗ ਫੋਰਡ ਤੇ ਜੌਨ ਟੋਰੀ ਦੇ ਵਿਚਕਾਰ ਇਹ ਹੋਊਗਾ ਤੇ ਉਹਨਾਂ ਨੂੰ ਕਾਫੀ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਸਿਟੀ ਕਾਉਂਸਲਰ, ਉਹਨਾਂ ਦੀ ਇੰਡੋਰਸਮੈਂਟ ਵੀ ਆ ਰਹੀ ਜੌਨ ਟੋਰੀ ਨੇ। ਪਰ ਜੌਨ ਟੋਰੀ ਜਦੋਂ 2003 ਦੇ ਵਿੱਚ ਇਲੈਕਸ਼ਨ ਲੜੇ ਮੇਅਰ ਦੀ, ਉਦੋਂ ਵੀ ਹਾਰ ਚੁੱਕੇ ਨੇ। ਜੌਨ ਟੋਰੀ ਪ੍ਰੋਵਿੰਸ਼ੀਅਲ ਪਾਰਟੀ PC ਪਾਰਟੀ ਦੇ ਨੇਤਾ ਸਨ, ਉੱਥੋਂ ਵੀ ਚੋਣ ਹਾਰ ਚੁੱਕੇ ਨੇ। ਸੋ ਜੌਨ ਟੋਰੀ ਉਹਨਾਂ ਦਾ ਜਿਹੜਾ ਇਸ ਪੱਖੋਂ ਟਰੈਕ ਰੈਕਡ ਜਿਹੜਾ ਹਾਰਨ ਪੱਖੋਂ ਬੜਾ ਚੰਗਾ ਨਹੀਂ, ਪਰ ਉਹ ਇਸ ਸਮੇਂ ਲੀਡ ਕਰ ਰਹੇ ਨੇ। ਸੋ ਇਹਨਾਂ ਦੇ ਵਿਚਕਾਰ ਕਾਫੀ ਫਸਵੀਂ ਟੱਕਰ, ਲੋਕਾਂ ਦੇ ਵਿਚਕਾਰ ਬਹੁਤ ਉਤਸ਼ਾਹ ਹੈ। ਹੁਣ ਆਪਾਂ ਗੱਲ ਕਰਦੇ ਹਾਂ ਮਿਸਿਸਾਗਾ ਸ਼ਹਿਰ ਜਿਹੜਾ ਕਿ ਟੋਰਾਂਟੋ ਦੇ ਬਿਲਕੁਲ ਵੈਸਟ ਵਿੱਚ ਹੈ, ਜਿਹਦੀ ਆਬਾਦੀ 7.5 ਲੱਖ ਹੈ ਤੇ ਉੱਥੇ 11 ਕੌਂਸਲਰ ਚੁਣੇ ਜਾਣੇ ਨੇ ਤੇ ਇੱਕ ਮੇਅਰ ਦੀ ਚੋਣ ਹੋਣੀ ਆ ਨਾਲ ਸਕੂਲ ਟਰਸਟੀ ਨੇ। ਇੱਥੇ ਦੀ ਜਿਹੜੀ ਸਿਟਿੰਗ ਮੇਅਰ ਸੀ ਉਹਦਾ ਨਾਮ ਸੀਗਾ ਆਪਣੇ ਹੇਜ਼ਲ ਮਕੇਲੀਅਨ। ਉਹ 33 ਸਾਲ ਮੇਅਰ ਦੇ ਅਹੁਦੇ ਤੇ ਰਹੇ। 33 ਸਾਲ ਮੇਅਰ ਦੇ ਅਹੁਦੇ ਤੇ ਰਹਿ ਕੇ ਉਹ ਆਪ ਅਸਤੀਫਾ ਦੇ ਕੇ ਗਏ ਨੇ। ਉਹਨਾਂ ਨੇ ਪਿਛਲੇ 4-5 ਚੋਣਾਂ ਕੋਈ ਸਾਈਨ ਨਹੀਂ ਲੱਗਦਾ ਸੀ, ਕੋਈ ਉਹ ਚੋਣ ਪ੍ਰਚਾਰ ਨਹੀਂ ਕਰਦੇ ਸੀ। ਆਪ ਉਹ 93 ਸਾਲ ਦੀ ਕਾਰ ਚਲਾ ਕੇ ਜਾਂਦੇ, ਹਜੇ ਵੀ ਉਹ ਕਾਰ ਚਲਾ ਕੇ ਜਾਂਦੇ ਹਨ ਜੀ। ਉਸ ਸਮੇਂ ਜਿਹੜਾ ਸਟੀਵ ਮਹੋਨੀ ਹੁਣੇ ਨੇ, ਉਹ ਸਾਬਕਾ ਕੌਂਸਲਰ ਨੇ, ਸਾਬਕਾ MPP ਇੱਥੇ ਸੂਬੇ ਦੀ ਜਿਹੜੀ ਮੈਂਬਰ ਪਾਰਲੀਮੈਂਟ ਰਹੇ ਨੇ, ਔਰ ਰਹਿ ਚੁੱਕੇ ਨੇ MP, ਉਹ ਚੋਣ ਮੈਦਾਨ ਵਿੱਚ ਨੇ। ਉਹ ਪੋਲ ਸਰਵੇਖਣ ਵਿੱਚ 3-4 ਪੁਆਇੰਟ ਅੱਗੇ ਨੇ। ਉਹਨੀ ਕਰੰਬੀ ਜਿਹੜੀ ਕਿ ਮਾਲਟਨ ਮਿਸਿਸਾਗਾ ਦਾ ਏਰੀਆ ਹੈ, ਵਾਰਡ ਨੰਬਰ 5 ਤੋਂ ਉਹ ਕੌਂਸਲਰ ਨੇ, ਸਿਟਿੰਗ ਕੌਂਸਲਰ ਨੇ ਤੇ ਉਹ ਚੋਣ ਮੈਦਾਨ ਦੇ ਵਿੱਚ ਨੇ। ਉਹਨਾਂ ਦੋਨਾਂ ਦੇ ਵਿਚਕਾਰ ਕਾਫੀ ਫਸਵੀਂ ਟੱਕਰ ਹੈ, 2-3 ਪੁਆਇੰਟ ਦਾ ਫਰਕ ਹੈ। ਮੋਸਟ ਲਾਈਕਲੀ ਜਿਹੜੇ ਇਹਨਾਂ ਦੇ ਜਿਹੜਾ ਮੁੱਦੇ ਵੀ ਤਕਰੀਬਨ ਸੇਮ ਹੀ ਨੇ, ਪਰ 2 ਦਿਨ ਦੀ ਗੱਲ ਹੈ ਤੇ ਜਿਹੜੇ ਇਸ ਸਮੇਂ ਸਿਟਿੰਗ ਮੇਅਰ ਨੇ ਹੇਜ਼ਲ ਮਕੇਲੀਅਨ ਜਿਹੜੇ 33 ਸਾਲ ਮੇਅਰ ਰਹੇ ਨੇ,
ਉਹਨਾਂ ਨੇ ਅੰਡੋਰਸ ਕੀਤਾ ਹੈ ਬੋਨੀ ਕਰਾਂਬੀ ਨੂੰ ਵੀ ਇਹ ਬੈਟਰ ਮੇਅਰ ਹੋਏਗੀ। ਸੋ ਜਿਹੜਾ ਵਾਰਡ ਨੰਬਰ 5 ਹੈ ਉੱਥੋਂ ਆਪਣੇ ਭਾਈਚਾਰੇ ਨਾਲ ਸੰਬੰਧ ਆਪਣੇ ਹਰਮਨ ਸਿੰਘ ਚੋਣ ਮੈਦਾਨ ਵਿੱਚ ਨੇ ਸਿਟੀ ਕੌਂਸਲਰ ਦੇ ਲਈ ਜੀ ਅਜੇ ਤੱਕ ਜਿਹੜੇ ਸਾਡਾ ਦੇ ਸਿਟੀ ਕੌਂਸਲ ਦੇ ਵਿੱਚ ਆਪਣਾ ਕੋਈ ਬੰਦਾ ਨਹੀਂ ਗਿਆ ਹਾਂਜੀ 11 ਕੌਂਸਲਰ ਨੇ ਹੋ ਸਕਦਾ ਹੈ ਕੋਈ ਇੱਕ ਬੰਦੇ ਦੀ ਉਮੀਦ ਹੈ। ਹੁਣ ਆਪਾਂ ਚੱਲਦੇ ਹਾਂ ਬਰੈਂਪਟਨ ਜਿੱਥੇ ਚੋਣ ਮੈਦਾਨ ਬਹੁਤ ਭਖਿਆ ਹੋਇਆ। ਬੇਸ਼ੱਕ ਜਦੋਂ ਟੋਰਾਂਟੋ ਦੀ ਚੋਣ ਹੁੰਦੀ ਹੈ ਤੇ ਮੇਨਸਟ੍ਰੀਮ ਮੀਡੀਆ ਦੇ ਵਿੱਚ ਗੱਲਬਾਤ ਟੋਰਾਂਟੋ ਦੇ ਮੇਅਰ ਦੀ ਹੀ ਹੁੰਦੀ ਹੈ, ਜਿੱਥੇ ਹੁੰਦੀ ਮੇਅਰ ਦੀ ਹੁੰਦੀ ਹੈ। ਜੇ ਆਪਣੀ ਮੀਡੀਆ ਦੀ ਗੱਲ ਹੁੰਦੀ ਹੈ ਤੇ ਫਿਰ ਜਿਹੜੀਆਂ ਬਰੈਂਪਟਨ ਦੇ ਵਿੱਚ ਚੋਣਾਂ ਹੋ ਰਹੀਆਂ ਜਿੱਥੇ ਆਪਣੇ ਲੋਕਾਂ ਦਾ ਕਾਫੀ ਡਰ ਹੈ ਤੇ ਬਰੈਂਪਟਨ ਦੇ ਵਿੱਚ ਕੁੱਲ 5 ਕੌਂਸਲਰ ਨੇ, 5 ਰੀਜਨਲ ਕੌਂਸਲਰ ਨੇ। ਸੋ ਵੈਸੇ 10 ਵਾਰਡ ਨੇ, 2-2 ਵਾਰਡ ਇੱਥੇ ਇਕੱਠੇ ਕੀਤੇ ਹੋਏ ਨੇ। ਜਿਹੜੀ ਇਸ ਸਮੇਂ ਮੌਜੂਦਾ ਮੇਅਰ ਹੈ ਉਹ ਸੁਜਨ ਫੈਮਲ, ਉਹਨਾਂ ਤੇ ਜਿਹੜੇ ਵੱਧ ਖਰਚੇ ਨੂੰ ਲੈ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਸ ਸਮੇਂ ਤੀਜੇ ਸਥਾਨ ਤੇ ਰਿਹਾ ਜੀ। ਤੇ ਇਸੇ ਇਲਾਕੇ ਦੇ ਵਿੱਚੋਂ ਜਿਹੜੇ ਸਿਟਿੰਗ ਮੈਂਬਰ ਆਪਣੇ ਸੀਗੇ ਸੂਬੇ ਦੇ ਵਿੱਚ ਮਿਊਨਿਸਪੈਲਿਟੀ ਅਫੇਅਰ ਮਿਨਿਸਟਰ ਵੀ ਰਹਿ ਚੁੱਕੇ ਨੇ ਲਿੰਡਾ ਜੈਫਰੀ, ਆਪਣੇ ਭਾਈਚਾਰੇ ਵਿੱਚ ਵੀ ਉਹਨਾਂ ਦਾ ਕਾਫੀ ਅਸਰ ਰਸੂਖ ਹੈ, ਕਾਫੀ ਬੰਦੇ ਉਹਦੇ ਨਾਲ ਲੱਗੇ ਹੋਏ ਨੇ। ਉਹ ਵੀ ਚੋਣ ਮੈਦਾਨ ਵਿੱਚ ਨੇ। ਉਹ ਇਸ ਸਮੇਂ ਲੀਡਿੰਗ ਕੈਂਡੀਡੇਟ ਨੇ, ਚੋਣ ਸਰਵੇਖਣ ਦੇ ਵਿੱਚ ਕਾਫੀ ਅੱਗੇ ਨੇ। ਜਿਹੜੇ ਸਿਟਿੰਗ ਕੌਂਸਲਰ ਨੇ ਜੌਨ ਸੈਂਡਰਸਨ ਤੇ ਆਪਣੇ ਜਿਹੜੀ ਸੁਜਨ ਫੈਮਲ, ਇਹ 3 ਜਿਹੜੇ ਮੇਨ ਉਮੀਦਵਾਰ ਨੇ ਉਹਨਾਂ ਵਿੱਚੋਂ ਸਭ ਤੋਂ ਕਾਫੀ ਅੱਗੇ ਸਰਵੇਖਣ ਦੇ ਵਿੱਚ ਲਿੰਡਾ ਜੈਫਰੀ ਦੇ ਮੇਅਰ ਬਣਨ ਦੇ ਕਾਫੀ ਅਸਾਰ ਨੇ। ਦੂਜੇ ਨੰਬਰ ਤੇ ਚੋਣ ਸਰਵੇਖਣ ਵਿੱਚ ਸੈਂਡਰਸਨ ਨੇ ਜਿਹੜੇ ਇੱਕ ਸਿਟਿੰਗ ਕੌਂਸਲਰ ਨੇ। ਤੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਵੀ ਰਣਜੀਤ ਸਿੰਘ ਬੱਗਾ ਚੋਣ ਮੈਦਾਨ ਵਿੱਚ ਨੇ ਮੇਅਰ ਲਈ, ਅਤੇ ਹਰਜੀਤ ਰੰਧਾਵਾ ਪਿਛਲੀ ਵਾਰੀ ਵੀ ਚੋਣ ਮੈਦਾਨ ਵਿੱਚ ਸਨ। ਤੇ ਇਸ ਤੋਂ ਬਿਨਾਂ ਹੋਰ ਵੀ ਮਿਸਟਰ ਮੋਰ ਤੇ ਗੁਰਜੀਤ ਗਰੇਵਾਲ, ਉਹਨਾਂ ਨੇ ਵੀ ਇੱਕ ਵਾਰੀ ਚੋਣ ਲੜੀ ਸੀ ਤੀਸਰੇ ਚੋਣ ਮੈਦਾਨ ਵਿੱਚ ਨੇ। ਮਿਲਾ ਕੇ 13 ਉਮੀਦਵਾਰ ਬਰੈਂਪਟਨ ਸ਼ਹਿਰ ਦੇ ਵਿੱਚ ਮੇਅਰ ਦੇ ਅਹੁਦੇ ਲਈ ਉਮੀਦਵਾਰ ਨੇ, ਜਿਨ੍ਹਾਂ ਵਿੱਚੋਂ ਸਾਡੇ ਭਾਈਚਾਰੇ ਨਾਲ ਸੰਬੰਧਿਤ ਵੀ ਕੁੱਲ 6-7 ਬੰਦੇ ਖੜੇ ਨੇ। ਉਹਨਾਂ ਨੂੰ ਲੱਗਦਾ 3-4% ਵੋਟਾਂ ਪੈਣਗੀਆਂ। ਸੋ ਜੇ ਆਪਾਂ ਹੁਣ ਗੱਲ ਕਰਦੇ ਹਾਂ ਵਾਰਡ ਨੰਬਰ 9 ਤੇ 10 ਜਿੱਥੇ ਇਸ ਸਮੇਂ ਸਿਟਿੰਗ ਕੌਂਸਲਰ ਨੇ ਆਪਣੇ ਮੌਜੂਦਾ ਵਿੱਕੀ ਢਿੱਲੋਂ ਜੀ, ਹਾਂਜੀ ਵਿੱਕੀ ਢਿੱਲੋਂ ਦੇ ਮੁਕਾਬਲੇ ਤੇ ਜਿਹੜੇ ਗੁਰਪ੍ਰੀਤ ਸਿੰਘ ਢਿੱਲੋਂ ਖੜੇ ਨੇ, ਹੋਰ ਵੀ ਉਮੀਦਵਾਰ ਖੜੇ ਨੇ। ਉਹਨਾਂ ਨੇ NDP ਦੇ ਲਈ ਚੋਣ ਲੜੀ ਸੀ ਜਦੋਂ ਆਪਣੇ ਸਾਡੇ ਸੂਬੇ ਦੀ ਚੋਣਾਂ ਇੱਥੇ ਹੋਈਆਂ ਸਨ। ਉਹਨਾਂ ਦਾ ਮੁਕਾਬਲਾ ਹੈ, ਮੋਸਟ ਲਾਈਕਲੀ ਹੋ ਸਕਦਾ ਹੈ ਵਿੱਕੀ ਢਿੱਲੋਂ ਜੀ ਜਿਹੜੀ ਸਿਟਿੰਗ ਹੈਗੇ ਇਸ ਸਮੇਂ ਕੌਂਸਲਰ ਉਹ ਜਿੱਤ ਜਾਣਗੇ। ਔਰ ਦੂਜੇ ਪਾਸੇ ਜਿਹੜੇ ਰੀਜਨਲ ਕੌਂਸਲਰ ਵਾਸਤੇ ਜੌਨ ਸਕੋਰਬਾਰੀ ਉਹ ਇਸ ਸਮੇਂ ਸਿਟਿੰਗ ਕੌਂਸਲਰ ਨੇ, ਉਹਨਾਂ ਦੇ ਮੁਕਾਬਲੇ ਜਗਮੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਜੀ ਖੜੇ ਨੇ। ਤੇ ਉਹਨਾਂ ਦੇ ਮੁਕਾਬਲੇ ਨਾਲ ਹੋਰ ਜਿਹੜੇ ਰੀਜਨਲ ਕੌਂਸਲਰ ਖੜੇ ਨੇ ਹਰਜਿੰਦਰ ਸਿੰਘ, ਉਹਨਾਂ ਨੇ ਪਹਿਲਾਂ ਵੀ ਚੋਣ ਲੜੀ ਸੀ, ਤੇ ਪਰਮਜੀਤ ਸਿੰਘ ਜਰਦੀ ਖੜੇ ਨੇ। ਸੋ ਉਹਨਾਂ ਦੇ ਵਿਚਕਾਰ ਕਾਫੀ ਮੁਕਾਬਲਾ ਹੋਏਗਾ। ਜਦੋਂ ਵੋਟਾਂ ਆਪਸ ਵਿੱਚ ਵੰਡੀ ਜਾਂਦੀਆਂ ਨੇ ਹੋ ਸਕਦਾ ਸਿਟਿੰਗ ਕੌਂਸਲਰ ਹੀ ਇੱਥੋਂ ਜਿੱਤ ਜਾਏ। ਆਪਣੇ ਗੁਰਪ੍ਰੀਤ ਸਿੰਘ ਦੇ ਵੀ ਕੁਝ ਚਾਂਸ ਹਨ ਜਿੱਤਣ ਦੇ। ਸਕੂਲ ਟਰਸਟੀ ਲਈ ਵੀ ਇੱਥੋਂ ਆਪਣੇ ਹਰਜੀਤ ਸਿੰਘ ਖੜੇ ਨੇ, ਬਲਜੀਤ ਸਿੰਘ ਘੁੰਮਣ ਖੜੇ ਨੇ, ਤੇ ਸਕੂਲ ਟਰਸਟ ਲਈ ਵੀ ਕਾਫੀ ਬੰਦੇ ਖੜੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਵਾਰਡ ਨੰਬਰ 9 ਤੇ 10 ਇੱਥੋਂ ਜਾਣੀ ਪਛਾਣੀ ਸ਼ਖਸੀਅਤ ਮੀਡੀਆ ਦੇ ਨਾਲ ਸੰਬੰਧਿਤ ਤੇ ਆਪਣੇ ਸਰਪੰਚ ਸਿੰਘ ਹਾਸਰਾ ਜਿਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਹੁੰਦੇ ਆ। ਵਾਰਡ ਨੰਬਰ 2 ਤੇ 6 ਤੋਂ ਸਿਟੀ ਕੌਂਸਲਰ ਦੇ ਉਮੀਦਵਾਰ ਨੇ। ਇੱਥੋਂ ਚੰਗੀ ਗੱਲ ਹੈ ਕਿ ਜਿਹੜਾ ਸਿਟਿੰਗ ਕੌਂਸਲਰ ਆ ਉਹ ਇਸ ਸਮੇਂ ਚੋਣ ਨਹੀਂ ਲੜਦਾ। ਜਦੋਂ ਕਿਸੇ ਵੀ ਵਾਰਡ ਵਿੱਚ ਸਿਟਿੰਗ ਕੌਂਸਲਰ ਹੁੰਦਾ, ਜਿਹੜਾ ਪਹਿਲਾਂ ਕੋਈ ਮੌਜੂਦਾ ਕੌਂਸਲਰ ਹੁੰਦਾ ਜਾਂ ਮੇਅਰ ਆ, ਉਹਦਾ ਮੁਕਾਬਲਾ ਕਰਨ ਫਿਰ ਔਖਾ ਜਾਂਦਾ। ਸੋ ਇਹ ਇੱਕ ਚੰਗੀ ਗੱਲ ਹੈ ਕਿ ਕਾਫੀ ਚਾਂਸ ਨੇ ਸਰਪੰਚ ਹਾਸਰਾ ਹੋਣਾ ਦੇ ਦੇ। ਇੱਕ ਵਾਰਡ ਨੰਬਰ 3 ਤੇ 4 ਹੈ ਜੀ, ਉਸ ਵਾਰਡ ਦੇ ਵਿੱਚੋਂ ਰੀਜਨਲ ਕੌਂਸਲਰ ਵੀ ਸ਼ਾਨ ਗਿੱਲ ਚੋਣ ਮੈਦਾਨ ਵਿੱਚ ਨੇ, ਜੋ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਸਾਡੇ ਬਰੈਂਪਟਨ ਦੇ ਪਰਮ ਗਿੱਲ, ਉਹਨਾਂ ਦੇ ਭਤੀਜੇ ਨੇ। ਤੇ ਦੂਜੇ ਪਾਸੇ ਹਨ ਪਰਮਿੰਦਰ ਸਿੰਘ ਜੀ ਗਰੇਵਾਲ ਸਿਟੀ ਕੌਂਸਲਰ ਲਈ, ਉਹਨਾਂ ਨੇ ਪਹਿਲੀ ਆਪਣੀ ਪਿਛਲੀ ਇਲੈਕਸ਼ਨ ਵਿੱਚ ਵੀ ਚੋਣ ਲੜੀ ਸੀ, ਉਹਨਾਂ ਦੇ ਵੀ ਕਾਫੀ ਚਾਂਸ ਨੇ। ਸਤਪਾਲ ਸਿੰਘ ਜੌੜ ਜਿਹੜੇ ਕਿ ਮੀਡੀਆ ਦੇ ਨਾਲ ਸੰਬੰਧਿਤ ਨੇ, ਸਕੂਲ ਟਰਸਟੀ ਲਈ ਵਾਰਡ ਨੰਬਰ 7 ਤੋਂ 8 ਤੋਂ ਨੇ। ਰੀਜਨਲ ਕੌਂਸਲਰ ਵਾਸਤੇ ਆਪਣੇ ਸੋਢੀ ਸਾਹਿਬ ਨੇ। ਸੋ ਕੁੱਲ ਮਿਲਾ ਕੇ ਕੁਝ ਚੇਂਜਸ ਆਉਣ ਦੀ ਸੰਭਾਵਨਾ ਬਰੈਂਪਟਨ ਵਿੱਚ ਹੈ। ਜਿਹੜੀ ਜੇ ਆਪਾਂ ਤਿੰਨ ਸ਼ਹਿਰਾਂ ਦੀ ਗੱਲ ਕੀਤੀ ਆ, ਅਫਕੋਰਸ ਟੋਰਾਂਟੋ ਵਿੱਚ ਵੀ ਬਿਲਕੁਲ ਨਵਾਂ ਮੇਅਰ ਬਣਨਾ ਰਿਪਲੇਸ ਹੋਣਾ। ਕਿਉਂਕਿ ਜਿਹੜਾ ਪਹਿਲਾ ਮੇਅਰ ਰੋਪੋਲ ਸਿੱਖ ਨੇ। ਦੂਜੇ ਪਾਸੇ ਮਿਸਾਗਾ ਵਿੱਚ ਵੀ ਨਵਾਂ ਮੇਅਰ ਤਾਂ ਬਣਨਾ। ਬੋਨੀ ਕੰਬੀ ਜਾਂ ਸਟੀਵ ਬੋਨੀ ਚੋਂ ਕੋਈ ਨਾ ਕੋਈ ਬਣੇਗਾ। ਸੋ ਬਰੈਂਪਟਨ ਵਿੱਚ ਵੀ ਚੇਂਜਸ ਆਉਣੀ ਆ।
ਜਿਹੜੀ ਸਿਟਿੰਗ ਇਸ ਸਮੇਂ ਮੌਜੂਦਾ ਮੇਅਰ ਹੈ ਸੁਜ਼ਨ ਫੈਲਨ, ਉਹਦੀ ਜਗ੍ਹਾ ਨਵਾਂ ਮੇਅਰ ਬਣਨਾ ਮੋਸਟ ਲਾਈਕਲੀ ਜੈਫਰੀ ਦੇ ਚਾਂਸਸ ਨੇ। ਸੋ ਜਿਹੜੀ ਇੱਕ ਚੰਗੀ ਗੱਲ ਜਾਂ ਕੋਈ ਆਸ ਹੈ ਇਸ ਵਾਰੀ ਸੁਖਵੰਤ ਸਿੰਘ ਹੋਣਾ ਦੀ ਸਿਟੀ ਕੌਂਸਲ ਦੇ ਚੋਣ ਜਿੱਤਣ ਦੀ, ਇੱਕ ਕੌਂਸਲਰ ਬਣ ਸਕਦਾ। ਦੂਜੇ ਪਾਸੇ ਜਿਵੇਂ ਮੈਂ ਗੱਲ ਕੀਤੀ ਹੈ ਰੀਜਨਲ ਕੌਂਸਲਰ ਦੀ, ਹੋ ਸਕਦਾ 5 ਕੌਂਸਲਰ ਵਿੱਚ ਆਪਣੇ ਘੱਟੋ ਘੱਟ 2 ਤੋਂ 3 ਕੌਂਸਲਰ ਬਣ ਸਕਦੇ ਨੇ। ਹਾਂਜੀ ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ ਵੀਰ ਜੀ। ਇਹ ਤਾਂ ਆਪਾਂ ਗੱਲ ਕੀਤੀ ਸੀ ਕਿ ਕੈਨੇਡਾ ਦੀ, ਹੁਣ ਅਸੀਂ ਇੰਡੀਆ ਵਾਲੇ ਮੁੜਦੇ। ਜਿਸ ਤਰ੍ਹਾਂ ਸਿਰਸੇ ਦੇ ਚੋਣ ਰੈਲੀ ਦੇ ਵਿੱਚ ਨਰਿੰਦਰ ਮੋਦੀ ਨੇ ਸੌਦਾ ਸਾਥ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ ਅਤੇ ਉਸਨੇ ਉਸ ਤੋਂ ਆਸ਼ੀਰਵਾਦ ਵੀ ਮੰਗਿਆ ਹੈ। ਇਸ ਬਾਰੇ ਤੁਸੀਂ 2 ਮਿੰਟ ਦੇ ਅੰਦਰ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਿਰਸਾ ਸਾਹਿਬ ਵੀ ਜਾਂ ਸਿਰਸਾ ਸੌਦੇ ਵਾਲੇ ਸਾਰਾ ਕੁਝ ਉਹਨਾਂ ਦੇ ਹੈ। ਉਹਨਾਂ ਨੇ ਜਿਹੜਾ ਵੀ ਜੋ ਕੁਝ ਵੀ ਹੋ ਰਿਹਾ ਬਿਲਕੁਲ ਮਿੱਠੀ ਸਾਜ਼ਿਸ਼ ਦੇ ਨਾਲ ਹੋ ਰਿਹਾ। ਇੱਕ ਪਾਸੇ ਬਾਦਲਾਂ ਦੀ ਦੌੜ ਲੱਗੀ ਹੋਈ ਆ, ਉਹ ਪਹਿਲਾਂ ਚਾਪਲੂਸੀਆਂ ਨਰਿੰਦਰ ਮੋਦੀ ਨੇ ਕਰਦੇ ਸਨ। ਜਿਹੜਾ ਡੇਰਾਵਾਦ ਹੈ ਇਹ ਸਰਕਾਰਾਂ ਦੀ ਦੇਣ ਹੈ, RSS ਦੀ ਦੇਣ ਹੈ। RSS ਦੇ ਸਾਰਾ ਕੰਟਰੋਲ ਵਿੱਚ ਹੈ। ਜਿਵੇਂ ਆਪ ਕੇਵਲ ਡਾਕਟਰ ਵੀ ਕਹਿੰਦੇ ਹੁੰਦੇ ਆ ਕਿ ਜਿਹੜੀ BJP ਆ ਉਹ A ਟੀਮ ਆ, ਕਾਂਗਰਸ B ਟੀਮ ਆ, ਅਕਾਲੀ ਹੁਣ C ਟੀਮ ਬਣ ਕੇ ਰਹਿ ਗਏ ਨੇ ਕਾਂਗਰਸ ਦੇ। ਉਹਨਾਂ ਨੇ ਹੁਣ ਜਿਹੜਾ ਮਾੜਾ ਮੋਟੀ ਇਹਨਾਂ ਦੇ ਵਿੱਚ ਕੋਈ ਕਾਂਗਰਸ ਦੀ ਜਾਂ ਕਹਿ ਲਓ ਸਿੱਖ ਦੀ ਗੱਲ ਕਰਦਾ, ਜਾਂ ਕੋਈ ਕਹਿ ਲਓ ਵੀ ਇੱਕ ਧਰਮ ਦੀ ਗੱਲ ਕਰਦਾ, ਸਿੱਖ ਪੰਥ ਦੀ ਗੱਲ ਕਰਦਾ, ਉਹਨਾਂ ਨੇ ਸ਼ੋਅ ਕਰਨਾ ਕੋਈ ਭਾਰਤ ਦਾ ਦੁਸ਼ਮਣ ਆ, ਉਹ ਭਾਰਤ ਦੀ ਏਕਤਾ ਅਖੰਡਤਾ ਦੇ ਲਈ ਖਤਰਾ ਹੈ। ਉਹਨਾਂ ਦਾ ਰਾਜ ਹੈ, ਜੋ ਮਰਜ਼ੀ ਕਰ ਸਕਦੇ ਨੇ। ਇਹ ਕੋਈ ਨਵੀਂ ਗੱਲ ਨਹੀਂ। ਸਾਰੇ ਉਹਨਾਂ ਦੇ ਚੇਲੇ ਵਾਲਕੇ ਨੇ, ਰਾਜ ਸਮਨ ਜਾ ਕੇ ਮਿਲਦੇ ਨੇ। ਉਹ ਸਾਰਾ ਡੇਰਾਵਾਦ ਹੈ। ਪਿੱਛੇ ਇੱਕ ਡਰਾਮਾ ਹੋਣਾ ਸੀ, ਉਹ ਕਿਸੇ ਸਾਹਿਬ ਦੇ ਖਿਲਾਫ ਗੱਲ ਚੱਲਦੀ ਆ। ਆਸਾਰਾਮ ਦੀ ਗੱਲ ਕਰ ਲਓ, ਆਸਾਰਾਮ ਦੀ ਜਗ੍ਹਾ ਘਰ ਕਰ ਕਦੀ ਆਪਣੇ ਮਤਲਬ ਸਿੱਧੀ ਤੁਰ ਪੈਂਦਾ, ਕਦੀ ਕੋਈ ਹੋਰ ਤੁਰ ਪੈਂਦਾ। ਸਾਰਾ ਕੁਝ ਉਹਨਾਂ ਦਾ ਕੀਤਾ ਕਰਾਇਆ ਕਰ। ਮੇਰੇ ਖਿਆਲ ਚ ਕੋਈ ਆਪਾਂ ਨੂੰ ਸਰਪ੍ਰਾਈਜ਼ ਵਾਲੀ ਗੱਲ ਨਹੀਂ ਹੈਗੀ। ਜੀ ਬਿਲਕੁਲ ਥੈਂਕ ਯੂ ਸੋ ਮਚ ਵੀਰ ਜੀ ਸਾਡੇ ਵਿਚਾਰਾਂ ਦੇ ਲਈ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਇਸ ਦੇ ਨਾਲ ਹੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਥੈਂਕ ਯੂ ਵੀਰ ਜੀ। ਤੇ ਵੀਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।